दर्शकों ब्रेक तो बाद थोड़ा स्वागत है जी डॉक्टर साहब। इस तो पहला कि नेक्स्ट इशू आप डिस्कस करिए। वंस अगेन अपील टू आवर व्यूअर्स यू मस्ट एग्री that there is no human rights channel like TV84 worldwide. To keep the TV84 running, we need your economic help. To donate, please go to our website tv84.tv and become a recurring donor. Donate wherever you feel comfortable, but donate or make a check in name of TV84 and mail it at 36-01 37th Avenue, Long Island City, New York 11101, USA. We also look for advice and volunteers in this field. Thank you very much. जी डॉक्टर साहब की कहना चाहोगे ਤੁਸੀਂ ਅਗਲੇ ਇਸ਼ੂ ਬਾਰੇ? ਮੈਸੇजेस ਨੇ ਵੀਰ ਅਮਰੀਕ ਸਿੰਘ ਸਿੰਦਰ ਲਿਖਦੇ ਨੇ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, as you know it is a heritage month ਜੀ and it's great news. However, it is unfortunate that along with this news there are discussions about what color the flag should be. What I am trying to say is along with good news comes a negative as well. Thank you. ਕਿ ਵੀ ਬੜੀ ਚੰਗੀ ਖਬਰ ਹੈ ਹੈਰੀਟੇਜ ਮੰਥ ਦੇ ਨਾਲ ਸਿੱਖਾਂ ਦੇ ਆਨਰ ਦੀ, ਪਰ ਇਹ ਵੀ ਇੱਕ ਚਰਚਾ ਹੈ ਕਿ ਵੀ ਝੰਡੇ ਦਾ ਰੰਗ ਕੀ ਹੋਣਾ ਚਾਹੀਦਾ ਔਰ ਇਹ ਜਿਹੜੀ ਹੈ ਬਹੁਤ ਵਾਰੀ ਚੰਗੀ ਖਬਰ ਦੇ ਨਾਲ ਦੇਖੋ ਇਹ ਕੌਮਾਂ ਦੇ ਵਿੱਚ ਵਿਚਾਰ ਭੇਦ ਜਾਂ ਡਿਸਕਸ਼ਨਸ ਹੁੰਦੀਆਂ ਨੇ। ਸਿੱਖ ਰਹਿਤ ਮਰਿਆਦਾ ਨੇ ਜਿਹੜੇ ਗੁਰਦੁਆਰਿਆਂ ਦੇ ਬਾਹਰ ਵੀ ਨਿਸ਼ਾਨ ਸਾਹਿਬ ਨੇ ਉਹਨਾਂ ਬਾਰੇ ਸਪਸ਼ਟ ਕੀਤਾ ਹੋਇਆ ਹੈ ਕਿ ਉਹ ਬਸੰਤੀ ਰੰਗ ਦੇ ਜਾਂ ਨੀਲੇ, ਬਹੁਤ ਸਾਰੇ ਜਿਹੜੇ ਨਿਹੰਗ ਸਿੰਘਾਂ ਦੇ ਸਥਾਪਤ ਨੇ ਥਾਂ ਉਹਨਾਂ 'ਚ ਨੀਲਾ ਨਿਸ਼ਾਨ ਸਾਹਿਬ ਹੁੰਦਾ, ਬਹੁਤੀ ਵਾਰ ਬਸੰਤੀ ਥੋੜੀ ਜਿਹੀ ਜ਼ਿਆਦਾ ਅੱਜ ਕੱਲ੍ਹ ਕੇਸਰੀ ਸ਼ੇਡ ਹੁੰਦੀ ਹੈ। ਸੋ ਇਹ ਕੋਈ ਵੱਡੀ ਗੱਲ ਨਹੀਂ ਹੈ, ਨਾ ਹੀ ਇਹ ਕੋਈ ਫਿਕਰ ਵਾਲੀ ਗੱਲ ਹੈ। ਝੰਡਾ ਹੋਣਾ ਚਾਹੀਦਾ ਤੇ ਝੰਡਾ ਲੱਗ ਗਿਆ ਤਾਂ ਫਿਰ ਡੰਡਾ ਸਾਡਾ ਹੋਏਗਾ। ਬਾਕੀ ਵਿਚਾਰ ਦੇ ਨਾਲ ਜੇ ਕੋਈ ਵੀ ਜਿਵੇਂ ਨਿਸ਼ਾਨ ਸਾਹਿਬ ਜਿਹੜਾ ਉਹ ਟ੍ਰਾਇੰਗੂਲਰ ਹੁੰਦਾ ਸਾਡਾ ਤਿਕੋਣਾ ਸਿਰਫ ਦੁਨੀਆ 'ਚ ਨੇਪਾਲ ਦਾ ਝੰਡਾ ਉਸ ਦਾ, ਪਰ ਮੈਂ ਦੇਖ ਰਿਹਾ ਸੀ ਜਿਹੜਾ ਆਟਵਾ ਲਹਿਰਾਇਆ ਗਿਆ ਉਹ ਚਾਰ ਪਾਸੇ ਹੈ ਜਿਹੜਾ ਰੈਕਟੈਂਗੂਲਰ ਹੈ, ਕਿਉਂਕਿ ਬਹੁਤੇ ਝੰਡੇ ਰੈਕਟੈਂਗੂਲਰ ਨੇ। ਸੋ ਮੈਂ ਸਮਝਦਾ ਵੀ ਇਹ ਜੋ ਸਾਡਾ ਧਾਰਮਿਕ ਨਿਸ਼ਾਨ ਸਾਹਿਬ ਹੈ ਉਹਦੇ 'ਚ ਕੋਈ ਤਬਦੀਲੀ ਨਹੀਂ ਹੋ ਸਕਦੀ। ਪੋਲੀਟੀਕਲੀ ਜਦੋਂ ਅਸੀਂ ਅੱਗੋਂ ਮੂਵ ਕਰਾਂਗੇ ਈਵਨ ਖਾਲਿਸਤਾਨ ਦਾ ਝੰਡਾ ਕੀ ਹੋਏ ਇਹਦੇ ਨਾਲ ਰਿਲੇਟਡ ਵੀ ਡਿਸਕਸ਼ਨਸ ਹੋਣਗੀਆਂ, ਪਰ ਅੱਜ ਮੈਂ ਸਮਝਦਾ ਵੀ ਇਹਦੇ ਤੇ ਬਹੁਤਾ ਵਕਤ ਜ਼ਾਇਆ ਕਰਨ ਦੀ ਲੋੜ ਨਹੀਂ ਹੈ, ਝੰਡਾ ਲੱਗਣਾ ਚਾਹੀਦਾ ਜੀ ਜੀ। ਵੀਰ ਨਿੰਦਰ ਸਿੰਘ ਖਾਲਿਸਤਾਨ ਜ਼ਿੰਦਾਬਾਦ, ਅਮਨਦੀਪ ਸਿੰਘ ਖਾਲਸੇ ਦੀ ਚੜ੍ਹਦੀ ਕਲਾ ਤੇ ਨਾਲ ਫਤਿਹ ਉਹਨਾਂ ਨੇ ਬੁਲਾਈ ਹੈ, ਜਤਿੰਦਰਪਾਲ ਸਿੰਘ ਐਕਸੈਲੈਂਟ, ਪਰਮਿੰਦਰ ਸਿੰਘ ਸੰਘੇੜਾ ਨਾਈਸ ਜੀ, ਹਰਮੇਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੱਸੀ ਕੰਦੋਲਾ ਵਾਹਿਗੁਰੂ ਜੀਓ, ਫਿਰ ਕੁਲਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹਰਭਜਨ ਸਿੰਘ ਔਰ ਕੁਲਦੀਪ ਸਿੰਘ ਖਾਮ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਹੈ ਉਹ ਕਹੀ ਹੈ। ਮੈਂ ਦੇਖ ਰਿਹਾ ਸੀ ਕਿ ਚਲੋ ਮੈਸੇਜਸ ਵੱਲ ਹੁਣ ਨਹੀਂ ਜਾਂਦੇ, ਇੱਕ ਇਸ਼ੂ ਮੈਂ ਕੁਇਕਲੀ ਡਿਸਕਸ ਕਰਕੇ ਫਿਰ ਮੈਂ ਚਾਹਾਂਗਾ ਕਿ ਵੀ ਤੁਸੀਂ ਵੀ ਮੈਸੇਜਸ ਪੜ੍ਹ ਲਓ। ਅਸੀਂ ਗੱਲ ਕੀਤੀ ਹੈ US ਸਟੇਟ ਡਿਪਾਰਟਮੈਂਟ ਰਿਪੋਰਟ ਦੀ ਕਿ ਉਹਨਾਂ ਨੇ ਕਿਵੇਂ ਕਿਹਾ ਵੀ ਮੀਡੀਆ ਕਿਵੇਂ ਉਹਨਾਂ ਨੇ ਕਾਬੂ ਕਰ ਲਿਆ, ਔਰ ਇਹ ਗੱਲ ਕੱਲ੍ਹ ਸਟੇਟ ਡਿਪਾਰਟਮੈਂਟ ਰਿਪੋਰਟ ਨਹੀਂ, ਇਹਦੇ 'ਤੇ ਵੀ ਅਜੇ ਚੀਕਾਂ ਮਾਰਨਗੇ ਜਿਵੇਂ ਉਹਨਾਂ ਨੇ ਨਿੱਕੀ ਹੇਲੀ ਦੀ ਆਫਰ 'ਤੇ ਕੀਤਾ ਹੈ ਕਿ ਵੀ ਅਸੀਂ ਮੀਡੀਏਟ ਕਰਵਾਉਂਦੇ ਹਾਂ, ਜਾਂ ਉਸ ਤੋਂ ਪਹਿਲਾਂ ਜਦੋਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਆਪਣੀ ਰਿਪੋਰਟ ਦਿੱਤੀ ਔਰ ਕਿਵੇਂ ਇਹਨਾਂ ਨੇ ਵਾਵੇਲਾ ਔਰ ਵੈਨਮ ਜਿਹੜਾ ਹੈ ਉਹ ਡਾਕਟਰ ਚੀਮਾ ਦੇ ਖਿਲਾਫ ਵੀ ਜਿਨ੍ਹਾਂ ਨੇ ਆਥਰ ਕੀਤਾ ਇਹਨੂੰ ਵੀ ਰਿਐਕਟ ਕਰਨਗੇ। ਪਰ ਇਹ ਚਿਦੰਬਰਮ, ਹੁਣ ਚਿਦੰਬਰਮ ਇੰਦਰਾ ਗਾਂਧੀ ਦੇ ਵੀ ਕਿਚਨ ਕੈਬਨਿਟ ਦਾ ਹਿੱਸਾ ਸੀ, ਰਾਜੀਵ ਗਾਂਧੀ ਦਾ ਵੀ ਨੇੜੂ ਸੀ, ਫਾਈਨੈਂਸ ਮਿਨਿਸਟਰ ਵੀ ਰਿਹਾ, ਹੁਣ ਕਾਂਗਰਸ ਦੇ ਵੱਡਿਆਂ ਲੀਡਰਾਂ 'ਚੋਂ ਹੈ, ਜੇ 5 ਨਾਂ ਗਿਣਾਣੇ ਹੋਣ ਤਾਂ ਪੀ ਚਿਦੰਬਰਮ ਹੈ। ਔਰ ਉਹਨੇ ਇੱਕ ਕਿਤਾਬ ਲਿਖੀ ਹੈ ਫੀਅਰਲੈਸ ਇਨ ਆਪੋਜੀਸ਼ਨ ਪਾਵਰ ਐਂਡ ਅਕਾਊਂਟੇਬਿਲਿਟੀ, ਔਰ ਇਹ ਬੰਗਲਾਰੂ ਦੇ ਵਿੱਚ ਉਹਨੇ ਇਸ ਦਾ ਘੁੰਡ ਚਕਾਈ ਕੀਤੀ। ਔਰ ਜਿਹੜੀ ਗੱਲ ਉਹਨੇ ਉਹਦੇ 'ਚ ਕਹੀ ਉਹ ਅੱਜ ਦੇ ਜਿਹੜਾ ਮੀਡੀਆ ਦੀ ਮੇਨ ਖਬਰ ਹੈ, ਮੀਡੀਆ ਆਨਰਸ ਬੀਇੰਗ ਕੰਟਰੋਲਡ ਬਾਈ ਮੋਦੀ ਗਵਰਨਮੈਂਟ, ਸਟੋਰੀਜ਼ ਗੈਟਿੰਗ ਕਿਲਡ ਚਿਦੰਬਰਮ। ਉਹਨਾਂ ਨੇ ਕਿਹਾ ਜੀ ਜਿਹੜੇ ਇਹ ਸਾਰੇ ਮੀਡੀਆ ਹੈ ਤਾਂ ਮਾਰਕਾਂ ਨੂੰ ਕੰਟਰੋਲ ਕੀਤਾ ਮੋਦੀ ਗਵਰਨਮੈਂਟ ਨੇ, ਔਰ ਜਿਹੜੀ ਕਹਾਣੀ ਹੈ ਕੋਈ ਨਿਕਲਣ ਵਾਲੀ ਵੀ ਉਹਨੂੰ ਕਿਲ ਕਰ ਦਿੰਦੇ ਨੇ ਕਿ ਵੀ ਉਹ ਛਪਦੀ ਨਹੀਂ ਹੈ। ਕਾਂਗਰਸ ਲੀਡਰ ਪੀ ਚਿਦੰਬਰਮ ਔਨ ਸੈਚਰਡੇ ਅਲੈਜਡ ਦੈਟ ਦੇਅਰ ਵਾਜ਼ ਅ ਪਰਵੇਸਿਵ ਸਿਸਟਮੈਟਿਕ ਐਂਡ ਇਨਫ੍ਰਿੰਜਡ ਕੰਟਰੋਲ ਓਵਰ ਦਾ ਆਨਰਸ ਆਫ ਮੀਡੀਆ ਬਾਈ ਦਾ ਨਰਿੰਦਰ ਮੋਦੀ ਗਵਰਨਮੈਂਟ। ਇਹ ਉਹਦੇ ਬੜੇ ਇੰਪੋਰਟੈਂਟ ਅੰਗਰੇਜ਼ੀ ਦੇ ਸ਼ਬਦ ਨੇ, ਪਰਵੇਸਿਵ ਇੱਕ ਥਾਂ ਤੇ ਨਹੀਂ, ਇਲੈਕਟ੍ਰੋਨਿਕ ਪ੍ਰਿੰਟ ਸਾਰੇ ਪਾਸੇ ਚਾਰ ਚੁਫੇਰੇ, ਸਿਸਟਮੈਟਿਕ ਵਿਉਂਤਬੱਧ, ਇਹ ਨਹੀਂ ਹੈ ਜੀ ਇੱਕ ਨੂੰ ਕਿਸੇ ਨੇ ਪੂਰਾ ਇੱਕ ਅੰਦਾਜ਼ ਦੇ ਵਿੱਚ ਇੱਕ ਵਿਉਂਤ ਦੇ ਨਾਲ ਸਭ ਨੂੰ ਜਿਹੜਾ ਉਹ ਕਾਬੂ ਕੀਤਾ, ਐਂਡ ਇਨਫ੍ਰਿੰਜ ਕੀਤਾ ਉਹਦੇ 'ਤੇ
ਕੰਟਰੋਲ ਓਵਰ ਦਾ ਆਨਰਸ ਆਫ ਮੀਡੀਆ ਬਾਈ ਨਰਿੰਦਰ ਮੋਦੀ ਟੁਡੇ ਬਿਲੀਵ ਮੀ। ਹੁਣ ਇਹ ਕਹਿ ਰਿਹਾ, ਉਹਨੇ ਕਿਹਾ ਜੀ ਮਤਲਬ ਮੈਂ ਕਹਿ ਰਿਹਾ ਹੈ, ਮੇਰੇ ਤੇ ਇਤਬਾਰ ਕਰੋ, ਬਿਲੀਵ ਮੀ there is all pervasive systematic influence control over the honors of media. You talk to any journalist in Delhi, they will tell you that the stories are simply killed. ਉਹਨੇ ਕਿਹਾ ਜੀ ਦਿੱਲੀ 'ਚ ਤੁਸੀਂ ਕਿਸੇ ਪੱਤਰਕਾਰ ਨਾਲ ਗੱਲ ਕਰ ਰਹੋ, ਅਖਬਾਰ ਨਵੀਸ ਨਾਲ, ਜਿਹੜਾ ਕਾਲਮ ਨਵੀਸ, ਉਹ ਤੁਹਾਨੂੰ ਦੱਸੇਗਾ ਕਿ ਵੀ ਉਹ ਕਹਾਣੀਆਂ ਕਿਲ ਕਰ ਦਿੱਤੀਆਂ ਜਾਂਦੀਆਂ ਨੇ, ਛਪਦੀਆਂ ਹੀ ਨਹੀਂ ਹੈ। This is a serious problem. ਉਹਨੇ ਕਿਹਾ ਇਹ ਬੜੀ ਗੰਭੀਰ ਸਮੱਸਿਆ। He said in an interaction after the launch of his book Fearless in Opposition, Power and Accountability in Bangalore, the former union minister said there may have been control over media during emergency, but that was an aberration. ਉਹਨੇ ਕਿਹਾ ਜੀ ਇਹ ਤਾਂ ਐਮਰਜੈਂਸੀ ਤੋਂ ਵੀ ਜਿਹੜਾ ਵਰਸਟ ਹੈ, ਐਮਰਜੈਂਸੀ 'ਚ ਹੋਏਗਾ, ਪਰ ਉਹ ਇੱਕ ਅਪਵਾਦ ਸੀ, ਉਹਦੇ ਲਈ ਅਸੀਂ ਮਾਫੀ ਵੀ ਮੰਗੀ ਹੈ, ਪਰ ਹੁਣ ਤਾਂ ਇਹਨਾਂ ਨੇ ਸਭ ਕੁਝ ਹੀ ਸਾਇਲੈਂਟ ਕਰ ਦਿੱਤਾ ਹੈ। ਦਾ ਕੰਟਰੋਲ ਓਵਰ ਮੀਡੀਆ ਟੁਡੇ ਇਜ਼ ਅਨਪੈਰਲਡ, ਕਿ ਈਵਨ ਐਮਰਜੈਂਸੀ 'ਚ ਵੀ ਇਹ ਕੰਟਰੋਲ ਨਹੀਂ, ਇਹਦਾ ਕੋਈ ਜਿਹੜਾ ਮੁਕਾਬਲਾ ਹੀ ਨਹੀਂ ਕਿਸੇ ਨਾਲ ਕੀਤਾ ਜਾ ਸਕਦਾ ਜਿਹੋ ਜਿਹਾ ਇਹਨਾਂ ਨੇ ਕੀਤਾ। Maybe the control was there during emergency, but there was an aberration. We have admitted that aberration and also apologized. ਅਸੀਂ ਤਾਂ ਮਾਫੀ ਮੰਗੀ ਹੈ। ਹੁਣ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਮੀਡੀਆ ਕੀ ਕਰ ਰਿਹਾ। ਸੋ ਤੁਸੀਂ ਕੁਇਕਲੀ ਇੱਕ ਈਮੇਲ ਪੜ੍ਹ ਲਓ, ਫਿਰ ਅਸੀਂ ਜੀ ਸਾਡੇ ਕੋਲ ਆਈ ਹੈ ਈਮੇਲ ਹਰਜੀਤ ਸਿੰਘ ਜੀ ਦੀ ਆਸਟ੍ਰੇਲੀਆ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁੱਡ ਵਰਕ ਕੈਰੀ ਔਨ ਟੀਵੀ 84। ਅੱਜ ਟੀਵੀ 84 ਆਪਣੇ ਘਰ ਵਿੱਚ ਚੱਲਦਾ ਕੀਤਾ ਹੈ। ਕਾਫੀ ਖੁਸ਼ੀ ਹੋਈ ਦੇਖ ਕੇ। ਆਪ ਜੀ ਦੁਆਰਾ ਕੀਤਾ ਜਾ ਰਿਹਾ ਇਹ ਕਾਰਜ ਵਰਲਡ ਵਾਈਡ ਸਿੱਖ ਭੈਣ ਭਰਾਵਾਂ ਨੂੰ ਆਪਣੇ ਕੌਮੀ ਘਰ ਦੀ ਅਹਿਮੀਅਤ ਸਮਝਾਉਂਦਾ ਹੈ। ਮੈਨੂੰ ਲੱਗਦਾ ਹੈ ਕਿ ਹੌਲੀ ਹੌਲੀ ਸਮਾਂ ਪਾ ਕੇ ਹਰ ਸਿੱਖ ਆਪ ਜੀ ਦੇ ਇਸ ਉਦਮ ਦੀ ਸ਼ਲਾਘਾ ਕਰੇਗਾ। ਜੇ ਹੋ ਸਕੇ ਤਾਂ ਇੱਕ ਪ੍ਰੋਗਰਾਮ ਕਰੋ ਤੇ ਜਿਸ ਵਿੱਚ ਸਾਨੂੰ ਜਾਣਕਾਰੀ ਦਿਓ ਕਿ ਇਹ ਖਬਰਾਂ ਸੱਚ ਨੇ ਜਾਂ ਅਫਵਾਹ। ਜਿਵੇਂ ਹਰ ਹਫਤੇ ਖਬਰ ਆ ਜਾਂਦੀ ਹੈ ਕਿ ਫਲਾਣੀ ਥਾਂ ITT GEE ਜਾਂ ਕਿਸੇ ਹੋਰ ਟੈਸਟ ਵਿੱਚ ਬੈਠਣ ਤੋਂ ਪਹਿਲਾਂ ਸਿੱਖ ਬੱਚੇ ਜਾਂ ਨੌਜਵਾਨਾਂ ਨੂੰ ਆਪਣੇ 5 ਕਕਾਰ ਲਾ ਦੇਣ ਨੂੰ ਕਿਹਾ ਗਿਆ ਜਾਂ ਟੈਸਟ ਨਹੀਂ ਦੇਣ ਦਿੱਤਾ ਗਿਆ ਆਦਿ। ਫਿਰ ਸਿੱਖ ਸੰਗਤ ਉੱਥੇ ਜਾ ਕੇ ਧਰਨਾ ਦਿੰਦੀ ਨਜ਼ਰ ਆਉਂਦੀ ਹੈ, ਪਰ ਕੁਝ ਦਿਨ ਮਗਰੋਂ ਸਭ ਸਾਫ਼ ਹੋ ਜਾਂਦਾ ਹੈ। ਇਹ ਸਭ ਘਟਨਾਵਾਂ ਨਾਲ ਕਿਤੇ ਸਾਡੇ ਬੱਚਿਆਂ ਦੀ ਮਾਨਸਿਕ ਪੱਧਰ ਤੇ ਸੱਟ ਤੇ ਨਹੀਂ ਮਾਰੀ ਜਾ ਰਹੀ ਕਿ ਬੱਚੇ ਆਪ ਹੀ 5 ਕਕਾਰਾਂ ਤੋਂ ਕਿਨਾਰਾ ਕਰ ਲੈਣ। ਧੰਨਵਾਦ ਜੀ। ਜੀ ਡਾਕਟਰ ਸਾਹਿਬ ਕੀ ਨਾਮ ਹੈ? ਹਾਂ, ਇਹਨਾਂ ਦਾ ਨਾਮ ਹੈ ਹਰਜੀਤ ਸਿੰਘ, ਆਸਟ੍ਰੇਲੀਆ ਤੋਂ ਲਿਖਿਆ ਇਹਨਾਂ ਨੇ। ਹਾਂਜੀ, ਇਹਨਾਂ ਦਾ ਵੀਰ ਹਰਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਬੜੀ ਖੁਸ਼ੀ ਦੀ ਗੱਲ ਹੈ ਤੁਹਾਡੇ ਘਰ ਟੀਵੀ 84 ਚਾਲੂ ਹੋਇਆ, ਔਰ ਜੋ ਤੁਸੀਂ ਕੰਪਲੀਮੈਂਟ ਕੀਤਾ ਅਸੀਂ ਸ਼ੁਕਰਗੁਜ਼ਾਰ ਹਾਂ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇੱਕ ਪਾਸੇ ਜਿਵੇਂ ਚਿਦੰਬਰਮ ਕਹਿੰਦਾ ਹੈ ਜਾਂ ਸਟੇਟ ਡਿਪਾਰਟਮੈਂਟ ਰਿਪੋਰਟ ਕਹਿੰਦੀ ਹੈ ਕਿ ਮੀਡੀਆ ਸਟੋਰੀਜ਼ ਕਿਲ ਕਰ ਰਿਹਾ ਹੈ, ਔਰ ਬਿਲਕੁਲ ਕੰਟਰੋਲ ਕੀਤਾ ਹੋਇਆ ਮੋਦੀ ਗਵਰਨਮੈਂਟ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਰਾਜਸਥਾਨ ਦੇ ਹਵਾਲੇ ਨਾਲ ਵੀ ਖਬਰਾਂ ਆਈਆਂ, ਹਰਿਆਣੇ ਦੇ ਵੀ ਆਈਆਂ, ਦੂਸਰੀਆਂ ਪੰਜਾਬ 'ਚ ਵੀ ਆਈ ਕਿ ਜੀ ਸਿੱਖ ਬੱਚਾ ਹੈ। ਔਰ ਹੁਣੇ 1-2 ਦਿਨ ਪਹਿਲਾਂ ਹੀ ਖਬਰ ਸੀ, ਉਹ ਸ਼ਾਇਦ ਰਾਜਸਥਾਨ ਦੇ ਹਵਾਲੇ ਨਾਲ ਸੀ, ਪਹਿਲਾਂ ਹਰਿਆਣੇ ਦੀ ਆਈ ਕਿ ਉਹ ਗਿਆ ਐਗਜ਼ਾਮ IIT ਜਾਂ ITT ਕੋਈ, ਔਰ ਉਹਨੂੰ ਕਿਹਾ ਜੀ ਤੂੰ ਅੰਮ੍ਰਿਤਧਾਰੀ ਬੱਚਾ, ਉਹਦੀ ਪਿਕਚਰ ਵੀ ਸੀ ਬੱਚੇ ਦੀ, ਔਰ ਉਹਨੂੰ ਉਹਨਾਂ ਨੇ ਕਿਹਾ ਕਿ ਨਹੀਂ ਤੂੰ ਇਹ ਆਪਣੇ ਕਕਾਰ ਲਾ। ਉਹਨੇ ਕਾਲ ਕੀਤਾ ਆਪਣੇ ਪੇਰੈਂਟਸ ਨੂੰ, ਸੰਗਤ ਆ ਗਈ, ਉਹਨੂੰ ਅਲਾਉ ਕੀਤਾ। ਪਰ ਕਿਸ ਕਿਸਮ ਦੀ ਫਿਰ ਮਾਨਸਿਕਤਾ ਦਾ ਸ਼ਿਕਾਰ ਬੱਚੇ ਹੁੰਦੇ ਨੇ, ਕਿਉਂ ਜਿਹਾ ਉਹ ਐਗਜ਼ਾਮ ਦੇਗਾ ਤੇ ਕਿਉਂ ਜਿਹਾ ਉਹਦਾ ਤੇ ਪ੍ਰਭਾਵ ਔਰ ਬਾਕੀਆਂ ਦੇ ਲਈ। ਔਰ ਇਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਇਹਦਾ ਮਕਸਦ ਅਲਟੀਮੇਟਲੀ ਇਹਨਾਂ ਦਾ ਇਹੀ ਹੈ ਕਿ ਡੀਮੋਰਲਾਈਜ਼ ਕਰੋ। ਔਰ ਹੁਣ ਜੋ ਹਾਲਾਤ ਬਣੇ ਹੋਏ ਨੇ, ਜਿਵੇਂ ਉਹਨਾਂ ਨੇ ਮੁਸਲਮਾਨਾਂ ਨੂੰ ਇਹ ਗਿਲਟ ਦਿੱਤਾ ਜੀ ਤੁਸੀਂ ਗਾਂ ਖਾਂਦੇ ਹੋ, ਔਰ ਇਹ ਸਾਡੇ ਲਈ ਪੂਜਨੀਕ ਹੈ, ਕੋਈ ਅਟੈਕ ਕਰਤੇ, ਬੁੱਚੜਖਾਨੇ ਬੰਦ ਕਰਾ ਦਿੱਤੇ। ਹੁਣ ਅਜਮੇਰ ਦੀ ਦਰਗਾਹ ਸ਼ਰੀਫ ਦਾ ਜਿਹੜਾ ਮੁਖੀ ਹੈ, ਅੱਜ ਉਹਦੀ ਸਟੇਟਮੈਂਟ ਜਿੱਥੇ ਉਹਨੇ ਇਹ ਕਿਹਾ ਕਿ ਜੀ ਇਹ ਹਿੰਦੂ ਮੁਸਲਮਾਨ ਏਕਤਾ ਲਈ ਔਰ ਸਦਭਾਵਨਾ ਲਈ ਭਾਰਤ ਦੇ ਮੁਸਲਮਾਨ ਜਿਹੜੇ ਨੇ ਉਹ ਬੀਫ ਖਾਣਾ ਛੱਡ ਦੇਣ ਤਾਂ ਕਿ ਇਹ ਜਿਹੜੀ ਆ ਆਪਸੀ ਏਕਤਾ ਬਣੀ ਰਹੇ। ਆਹੀ ਉਹ ਚਾਹੁੰਦੇ ਨੇ ਕਿ ਵੀ ਕਿਵੇਂ ਤੁਸੀਂ ਫੋਰਸ ਕਰਕੇ, ਔਰ ਇਵੇਂ ਹੀ ਜਦੋਂ ਸਿੱਖ ਬੱਚੇ ਥਾਂ ਥਾਈ ਔਰ ਹਰ ਥਾਂ ਦੇ ਉੱਤੇ ਤੁਹਾਨੂੰ ਹਰਡਲਸ ਹੋਣਗੀਆਂ, ਪੇਰੈਂਟਸ ਹੀ ਇੱਕ ਸਟੇਜ ਤੇ ਕਹਿਣਗੇ ਚਲੋ ਕੋਈ ਨਹੀਂ, ਦੇ ਸਿੱਖੀ ਦਾ ਦਿਲ 'ਚ ਹੋਣੀ ਚਾਹੀਦੀ ਹੈ, ਕੋਈ ਨਹੀਂ ਵੀ ਅੰਮ੍ਰਿਤ ਛਕਦੇ। ਤਾਂ ਹੁਣ ਮਤਲਬ ਇੱਕ ਪਾਸਾ ਇਹ ਹੈ, ਇੱਕ ਪਾਸਾ ਜਿਵੇਂ ਡਾਲਸ ਸਾਡੇ ਮਿੱਤਰ ਨੇ, ਗਿੱਲ ਪਰਿਵਾਰ, ਉਹਨਾਂ ਦਾ ਜਿਹੜਾ ਬੱਚਾ ਬੇਟਾ 10 ਸਾਲ ਦਾ ਹੈ ਤੇ ਛੋਟੀ ਉਹਨਾਂ ਦੀ ਬੇਟੀ 7 ਸਾਲ ਦੀ ਹੈ। ਉਹਨਾਂ ਦੀ ਕੱਲ ਕਾਲ ਆਈ ਗੁਰਵਿੰਦਰ ਸਿੰਘ, ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਡੀ ਰਾਏ ਲੈਣੀ ਹੈ। ਕੀ ਹੈ? ਕਹਿੰਦੇ ਵੀ ਅੰਮ੍ਰਿਤ ਸੰਚਾਰ ਹੋ ਰਿਹਾ ਡਾਲਸ ਗੁਰਦੁਆਰਾ ਸਾਹਿਬ, ਤੇ ਅਮਰੀਕ ਸਿੰਘ ਤੇ ਤ੍ਰਿਪਤ ਕੌਰ ਬੱਚੀ ਦਾ ਨਾਂ ਹੈ। ਔਰ ਮੈਂ ਜਦੋਂ ਜਾਂਦਾ ਉਹਨਾਂ ਵੱਲ ਠਹਿਰਦਾ, ਬਹੁਤ ਹੀ ਬੱਚੇ ਪਿਆਰੇ ਨੇ, ਜਪਜੀ ਸਾਹਿਬ ਕੰਠ ਹੈ, ਚੌਪਈ ਕੰਠ ਹੈ। ਉਹਨੇ ਕਿਹਾ ਅੰਮ੍ਰਿਤ ਛਕਣਾ ਚਾਹੁੰਦੇ ਨੇ।
ਜੀ ਕਿ ਵੀ ਹੁਣ ਅਸੀਂ ਕਿਵੇਂ ਕਰੀਏ, ਕਿ ਵੀ ਛੋਟੇ ਨੇ, ਬੱਚੀ ਤਾਂ 7 ਸਾਲ ਦੀ ਹੈ, ਪਰ ਉਹ ਜਦੋਂ ਜਾਂਦਾ ਹੈ ਸਕੂਲ ਵੀ ਤੇ ਉਹ ਕੁਰਤਾ ਪਜਾਮਾ ਤੇ ਗੱਤਕਾ, ਤੇ ਉਹਨਾਂ ਨੂੰ ਜਦੋਂ ਹੁੰਦਾ ਹੈ ਜੀ ਸਪੈਸ਼ਲ ਇਵੈਂਟ, ਉਹਨਾਂ ਗੱਤਕਾ ਖੇਲ ਕੇ ਦੱਸਾਂਗੇ। ਸੋ ਜੀ ਕੁੱਲ ਮਿਲਾ ਕੇ ਇੱਕ ਪਾਸੇ ਇਹ ਮਾਹੌਲ, ਜਦੋਂ ਤੁਸੀਂ ਇੱਕ ਆਜ਼ਾਦੀ ਦੇ ਮਾਹੌਲ 'ਚ ਹੁੰਦੇ ਹੋ, ਬੱਚੇ ਬੱਚੀਆਂ ਇੱਥੇ ਕਿਵੇਂ ਉਤਸ਼ਾਹ ਦੇ ਨਾਲ ਸਿੱਖੀ ਵੱਲ ਆਉਂਦੇ ਨੇ, ਉਹ ਆਪਣਾ ਜਿਹੜਾ ਦਮਾਲੇ ਸਜਾਉਂਦੇ ਨੇ, ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ, ਕੋਈ ਕੰਪਲੈਕਸ ਨਹੀਂ ਹੈ। ਅਜੇ ਸਾਡੇ ਉੱਥੋਂ ਆਇਆ ਜੋ ਹੁੰਦਾ ਹੈ, ਅੱਧਿਆਂ ਕਰੇ ਕੰਮ ਵੇਲੇ ਟੋਪੀ ਰੱਖੀ ਹੁੰਦੀ ਹੈ ਸਿਰ ਤੇ, ਜੀ ਲੇਕਿਨ ਜਿਹੜੇ ਇੱਥੋਂ ਦੇ ਨੇ ਕਨਵਿਕਸ਼ਨ ਨਾਲ ਆਏ ਉਹਨਾਂ ਦਾ ਪੱਕਾ ਹੈ। ਲੇਕਿਨ ਜੋ ਭਾਰਤ ਦੇ ਵਿੱਚ ਮਾਹੌਲ ਬਣਾ ਦਿੱਤਾ ਹੈ, ਇੱਕ ਖੌਫਜ਼ਦਾ ਕਰ ਦਿੱਤਾ ਹੈ, ਔਰ ਉਹਨਾਂ ਨੇ ਜਿਵੇਂ ਕਿਹਾ ਵੀ ਕੋਈ ਪ੍ਰੋਗਰਾਮ ਸ਼ੁਰੂ ਕਰੋ, ਦੇਖੋ ਅਸੀਂ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਸਾਡੀਆਂ ਅੱਖਾਂ ਔਰ ਕੰਨ ਜਿਹੜੇ ਉਹ ਜ਼ਮੀਨ ਤੇ ਹੀ ਲੱਗੇ ਹੁੰਦੇ ਨੇ, ਕੋਈ ਖਬਰ ਨਿਕਲਦੀ ਹੈ, ਕੋਈ ਸਾਨੂੰ ਪਤਾ ਲੱਗਦੀ, ਔਰ ਇਹਦੇ ਵਿੱਚ ਸਾਡੇ ਬਹੁਤ ਸਾਰੇ ਵੀਰ ਭੈਣਾਂ ਸਾਡੇ ਨਾਲ ਸਾਡੀ ਮਦਦ ਕਰਦੇ ਨੇ, ਜਿਹਨੂੰ ਕੋਈ ਮਿਲਦਾ ਹੈ ਸਾਨੂੰ ਕਰਦੇ ਨੇ, ਔਰ ਸਾਡੀ ਸਾਰੀ ਟੀਮ ਜਿਹੜੀ ਸਕਰੀਨ ਕਰਦੀ ਹੈ ਨਿਊਜ਼ ਨੂੰ, ਉਹ ਸਾਡੇ ਤੱਕ ਪਹੁੰਚਾ ਦਿੰਦੀ ਹੈ। ਕਈ ਵਾਰ ਅਸੀਂ ਡਿਸਕਸ ਕਰਨ ਲਈ ਟੌਪਿਕ ਕੱਢੇ ਹੁੰਦੇ ਨੇ, ਅੰਦਰ ਆਉਣ ਤੱਕ ਮੇਰੇ ਕੋਲ ਜੇ 2 ਖਬਰਾਂ ਦੂਜੀਆਂ ਆਉਂਦੀਆਂ ਨੇ ਤਾਂ ਮੈਂ ਇੱਥੇ ਬੈਠ ਕੇ ਉਹਨੂੰ ਸੌਰਟ ਆਊਟ ਕਰਕੇ ਡਿਸਕਸ ਕਰਦਾ। ਸੋ ਇਹੀ ਅਸੀਂ ਕਹਿੰਦੇ ਹਾਂ ਵੀ ਜੇ ਸਾਡੇ ਕੋਲ ਰੀਸੋਰਸ ਹੋਣ, ਸਾਡੇ ਵੈਲ ਵਿਸ਼ਰ ਇਹ ਮਹਿਸੂਸ ਕਰਦੇ ਨੇ ਕਿ ਭਾਈ TV 84 ਕੋਈ ਖਿਦਮਤ ਕਰ ਰਿਹਾ, ਔਰ ਸਾਡੇ ਕੋਲ ਸਾਧਨ ਹੋਣ, ਅਸੀਂ ਫੁੱਲ ਫਲੈਜ ਟੀਮਸ ਜਿਹੜੀਆਂ ਨੇ, ਔਰ ਉੱਥੇ ਇੰਨੀ ਸੜਾਂਦ ਹੈ ਭਾਰਤ ਦੇ ਵਿੱਚ, ਔਰ ਇੰਨੀਆਂ ਸਟੋਰੀਜ਼ ਨੇ ਕਿ ਅਸੀਂ ਜੇ ਇਨਵੈਸਟੀਗੇਟਿਵ ਜਰਨਲਿਜ਼ਮ ਕਰੀਏ, ਪੈਸਿਆਂ ਤੋਂ ਵਿਕਣ ਵਾਲੇ ਨੇ ਇਹਨਾਂ ਦੇ ਹੀ ਜਿਹੜੇ ਹਿੰਦੂ ਪੱਤਰਕਾਰ ਨੇ, ਉਹ ਸਟੋਰੀਆਂ ਕੱਢ ਕੇ ਦੇਣਗੇ, ਉਹੀ ਹੋਏਗਾ ਕਿ ਡਾਲਰ ਫੇंको, ਡਾਲਰ ਲਾਓ ਭਾਈ, ਬਤਾਤੇ हैं इनकी करतूत तुम्हें बताते हैं। ਸੋ ਗੱਲ ਅਲਟੀਮੇਟਲੀ ਸਾਧਨਾਂ ਨਾਲ ਜੁੜੀ ਹੋਈ ਹੈ। ਸੋ ਅਸੀਂ ਇਹਨਾਂ ਦਾ ਵੀਰ ਹਰਜੀਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਹੁਣ ਆਪਾਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਦੇਵਗੰਧਾਰੀ ਮਹੱਲਾ ਪੰਜਵਾਂ ਚੁਣਿਆ। ਮਾਈ ਪ੍ਰਭ ਕੇ ਚਰਨ ਨਿਹਾਰੋ, ਕਰਹੁ ਅਨੁਗ੍ਰਹਿ ਸੁਆਮੀ ਮੇਰੇ, ਮਨ ਤੇ ਕਬਹੂ ਨ ਡਾਰੋ। ਰਹਾਓ साधु धूर लाई मुख मस्तक, काम क्रोध बिख जारो। सब ते नीच आत्म कर मानो, मन में इहो सुख धारो। गुण गावे ठाकर अबिनासी, कलमल सगले झाड़ो। नाम निदान नानक दान पावो, कंठ लाए उर तारो। जी हुण इस दा थीम वाहिगुरु दे अगे अपना आपा रख के सिर्फ तो सिर्फ दीदार वाहिगुरु का, तुहाडे अंदर भी वो वसदा है, तुहाडे दीदार भी उही है। हर चीज़ जत देखा तत तू, माई प्रभ के चरण निहारो, हे मेरी माँ। और बहुत बार गुरु ग्रंथ साहब दे विच, क्योंकि माँ साडे सब तो करीब है, जदों असी सब तो कष्ट जां मुश्किल च भी हुंदे हैं, हाय माँ निकलदा है। ते माँ ते पुत्त दा जां माँ ते धी दा रिश्ता वो हुंदा है जिहदा कोई पैरलल नहीं है। और इस लिए ਜਦੋਂ ਗੁਰੂ ਸਾਹਿਬ ਨੇ ਮਾਂ ਦਾ ਰੁਤਬਾ ਕਿ ਭਾਈ ਇਹ ਅਲਟੀਮੇਟਲੀ ਨਾਨਕ ਭੰਡਾ ਬਾਹਰ ਆ ਇੱਕੋ ਸੱਚਾ, ਨੈਕਸਟ ਟੂ ਗੋਡ ਵਾਲਾ ਦਿੱਤਾ ਹੈ। ਤੇ ਗੁਰਬਾਣੀ 'ਚ ਵੀ ਬਹੁਤ ਸਾਰੀ ਥਾਂ ਤੇ ਆਪਣੀ ਖੁਸ਼ੀ ਬਿਆਨਣ ਲਈ ਵੀ, ਔਰ ਆਪਣੀ ਜੁਦਾਈ ਦੀ ਪੀੜਾ ਬਿਆਨਣ ਲਈ ਵੀ ਮਾਂ ਨੂੰ ਸੰਬੋਧਨ ਕਰਕੇ, ਮਾਈ ਪ੍ਰਭ ਕੇ ਚਰਨ ਰਿਹਾਰੋ, ਹੇ ਮੇਰੀ ਮਾਂ, ਮੈਂ ਵਾਹਿਗੁਰੂ ਦੇ ਚਰਨਾਂ ਵੱਲ ਤੱਕਦਾ ਹਾਂ। ਕਰੋ ਅਨੁਗ੍ਰਹਿ ਸੁਆਮੀ ਮੇਰੇ, हे मेरे वाहिगुरु मेरे ते दया करो। अनुग्रह हुंदा है दया करो। मन ते कबहू ना डारो, कि मैनू हे वाहिगुरु रहमत करो कि मैं तुहाडे चरनां नूं तकदा रहां ते कदे मैं तुहानूं मन तो ना विसारां, कदे तुहानूं मन तो दूर ना करां। डारो हुंदा है दूर करना। साधु धूर लाई मुख मस्तक, काम क्रोध बिख जारो, कि मैं भले लोकां दी, तेरे बंदियां दी, गुरमुखां दी जिहड़ी धूड़ है वो अपने मूँह ते अपने मस्तक ते लावां, और अपने अंदरों काम और क्रोध दे जहर जड़े ने जारों उन्होंने मैं साड़ दियाँ। सब ते नीच आत्म कर मानो, मन में यो सुख धारो। मैं अपने आप नूं सब तो नीच मन्ना, सब तो घटिया मन्ना, और इस दे नाल मेरे मन दे विच एक सुख होए कि भाई मैं निमरता च, मैं जिहड़ा मेरे तो हम नहीं चंगे बुरा नहीं कोई, ये भावना दे विच मैं जीवां। गुण गावे ठाकर अबिनासी, कलमल सगले झारों, कि मैं उस हमेशा रहन वाले विनाश, डिस्ट्रक्शन हुंदी है, अविनाश हुंदा है इनडिस्ट्रक्टिबल, वो वाहिगुरु जिहड़ा कदे भी डिस्ट्रॉय नहीं हुंदा, उस ते मैं गुण गावां। कलमल सगले झाड़ो, कलमल पापां नूं कहंदे ने कि मैं सारे पाप नैगेटिविटीज़ जिहड़ियां ने उन्हां नूं झाड़ सुट्टां। नाम निदान नानक दान पावो,
ਕੰਠ ਲਾਏ ਉਰ ਧਾਰੋ ਕਿ ਹੇ ਨਿਰੰਕਾਰ ਕਿਰਪਾ ਕਰੋ ਨਾਮ ਦਾ ਖਜ਼ਾਨਾ ਜਿਹੜਾ ਹੈ ਉਹ ਤੁਸੀਂ ਬਖਸ਼ੋ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਜੀ ਕਿ ਮੈਨੂੰ ਨਾਮ ਦੇ ਦਾਨ ਦਾ ਖਜ਼ਾਨਾ ਦਿਓ, ਕਿ ਇਸ ਤੋਂ ਵੱਡਾ ਜਿਹੜਾ ਹੈ ਹੋਰ ਕੋਈ ਖਜ਼ਾਨਾ ਨਹੀਂ। ਕੰਠ ਲਾਏ ਉਰ ਧਾਰੋ ਕਿ ਮੈਨੂੰ ਤੁਸੀਂ ਆਪਣੇ ਗਲੇ ਨਾਲ ਲਾ ਲਓ, ਆਪਣੀ ਗਲਵਕੜੀ 'ਚ ਲੈ ਲਓ ਔਰ ਮੈਂ ਜਿਹੜਾ ਹੈ ਆਪਣੇ ਦਿਲ ਦੇ ਵਿੱਚ ਤੁਹਾਨੂੰ ਵਸਾਵਾਂ। ਜੀ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਰਸਨ ਆ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।